ਦੀਆਂ ਖਬਰਾਂ ਵੱਲ ਚੱਲੀਏ ਤੇ ਪਿਛਲੇ ਵੀਕਐਂਡ ਦੇ ਦੌਰਾਨ ਜਿਸ ਤਰ੍ਹਾਂ ਅਮਰੀਕਾ ਨੇ ਈਰਾਨ ਦੇ ਨਿਊਕਲੀਅਰ ਸਾਈਟਸ ਦੇ ਉੱਤੇ ਹਮਲਾ ਕੀਤਾ ਆ, ਉਹ ਤੋਂ ਬਾਅਦ ਬਹੁਤ ਸਾਰੀਆਂ ਪਿਕਚਰਸ, ਵੀਡੀਓਜ਼ ਆਉਣੀਆਂ ਵੀ ਸ਼ੁਰੂ ਹੋਈਆਂ ਆ ਵੀ ਕਿਸ ਤਰ੍ਹਾਂ ਉਹ 3 ਜਗ੍ਹਾ ਦੇ ਉੱਤੇ ਖਤਮ ਕੀਤੇ ਹੈਗੇ ਆ। ਤੇ ਬਹੁਤ ਸਾਰੇ ਜਿਹੜੇ ਮੁਲਕ ਆ, ਉਹਨਾਂ ਦੇ ਰਿਸਪੌਂਸ ਆਉਣੇ ਵੀ ਸ਼ੁਰੂ ਹੋਏ ਹੈਗੇ ਆ। ਯੂਰਪੀਅਨ ਯੂਨੀਅਨ ਪੁਲਿਸ ਦੇ ਚੀਫ ਨੇ ਇਰਾਨ ਵਾਲਿਆਂ ਨੂੰ ਬੇਨਤੀ ਕੀਤੀ ਆ ਵੀ ਜਿਹੜੀ ਸਟ੍ਰੇਟ ਆਫ ਹਾਰਮੋਜ਼ ਆ, ਜਿਹਦੇ ਥਰੂ ਟੈਂਕਰ ਜਿਹੜੇ ਆ ਗੈਸ ਜਿਹੜੇ ਸਮੁੰਦਰੀ ਜਹਾਜ਼ ਆ ਉਹ ਲੈ ਕੇ ਆਉਂਦੇ ਆ ਵੀ ਉਸ ਨੂੰ ਬੰਦ ਨਾ ਕੀਤਾ ਜਾਵੇ। ਸੋ ਈਰਾਨ ਬੜੀ ਛੋਟੀ ਜਿਹੀ ਜਗ੍ਹਾ ਹੈਗੀ ਆ, ਉਹ ਈਰਾਨ ਦੇ ਬਾਰਡਰ ਦੇ ਨਾਲ ਆ ਤੇ ਈਰਾਨ ਵਾਲੇ ਉਹਨੂੰ ਬੰਦ ਕਰ ਸਕਦੇ, ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਗੈਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਸਕਦੀਆਂ ਹੈਗੀਆਂ। ਕੁਛ ਮਿੰਟ ਪਹਿਲਾਂ ਕਤਰ ਨੇ ਆਪਣਾ ਸਾਰਾ 에ਅਰ ਸਪੇਸ ਆ ਉਹ ਬੰਦ ਕਰ ਦਿੱਤਾ ਹੈਗਾ। ਜਿੰਨੀਆਂ ਵੀ 에ਅਰਲਾਈਨਸ ਆ ਉਹਨਾਂ ਨੇ ਗਰਾਊਂਡ ਕਰ ਲਈਆਂ। ਕਹਿੰਦੇ ਵੀ ਕੁਛ ਈਰਾਨ ਵਾਲੇ ਕੋਸ਼ਿਸ਼ ਕਰ ਸਕਦੇ ਹੈਗੇ ਆ ਅਮਰੀਕਾ ਦੇ ਜਿਹੜੇ ਬੇਸਿਸ ਆ ਉਹਨਾਂ ਦੇ ਉੱਤੇ ਰਿਟੈਲੀਏਟ ਕਰਨ ਦੇ ਲਈ। ਸੋ ਸਦਰਨ ਲੈਬਨਾਨ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਨਵੇਂ ਜਿਹੜੇ ਅਟੈਕ ਕੀਤੇ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਤਹਿਰਾਨ ਈਰਾਨ ਨੂੰ ਛੱਡ ਕੇ ਆਪਣੇ ਆਪਣੇ ਮੁਲਕ ਨੂੰ ਜਾ ਰਹੇ ਆ, ਜਿਨ੍ਹਾਂ ਦੇ ਵਿੱਚ ਇੰਡੀਆ ਵਾਲੇ ਵੀ ਹੈਗੇ ਆ, ਅਫਗਾਨਿਸਤਾਨ ਵਾਲੇ ਵੀ ਹੈਗੇ ਆ। ਤੇ ਜਾਪਾਨ ਨੇ ਇਹ ਕਿਹਾ ਵੀ ਇਹ ਤਾਂ ਬਹੁਤ ਵੱਡੀ ਅਰਜੈਂਸੀ ਆ ਜਿਸ ਹਿਸਾਬ ਦੇ ਨਾਲ ਈਰਾਨ ਦੇ ਉੱਤੇ ਅਟੈਕ ਹੋਇਆ ਹੈਗਾ। ਅਮਰੀਕਾ ਵੀ ਵਿੱਚ ਹੁਣ ਇੱਕ ਤਰ੍ਹਾਂ ਦੇ ਨਾਲ ਹਾਜ਼ਰ ਹੋ ਗਿਆ। ਤੇ ਜੋ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਹੈਗਾ ਆ, ਉਹਨੇ ਇਹ ਕਿਹਾ ਵੀ ਜੋ ਯੂਐਸ ਨੇ ਸਟ੍ਰਾਈਕ ਕੀਤਾ ਈਰਾਨ ਦੇ ਉੱਤੇ, ਇਹ ਇੱਕ ਤਰ੍ਹਾਂ ਨਾਲ ਦੁਨੀਆ ਨੂੰ ਬਹੁਤ ਹੀ ਖਤਰਨਾਕ ਲਾਈਨ ਦੇ ਕੰਢੇ ਤੇ ਲੈ ਗਿਆ। ਕਹਿੰਦੇ ਵੀ ਯੂਐਸ ਸਟ੍ਰਾਈਕ ਔਨ ਈਰਾਨ ਆਰ ਪੁਸ਼ਿੰਗ ਵਰਲਡ ਟੂ ਵੈਰੀ ਡੇਂਜਰਸ ਲਾਈਨ। ਇਹ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਕਿਹਾ ਤੇ ਉਹਨਾਂ ਨੇ ਕਿਹਾ ਵੀ ਜੋ ਈਰਾਨ ਦੀਆਂ ਨਿਊਕਲੀਅਰ ਸਾਈਟਸ ਦੇ ਉੱਤੇ ਅਟੈਕ ਹੋਇਆ ਆ, ਇਹ ਅਨਜਸਟੀਫਾਈਡ ਹੈਗਾ ਆ। ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਤੇ ਇਜ਼ਰਾਈਲ ਵਾਲਿਆਂ ਨੇ ਪਬਲਿਕਲੀ ਇਹ ਕਿਹਾ ਆ ਵੀ ਜੋ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੈਨੀ ਹੈਗਾ, ਉਹਨੂੰ ਜਾਂ ਉਹਦੀ ਜਿਹੜੀ ਰਜੀਮ ਆ ਉਹਨੂੰ ਚੇਂਜ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਹੈ। ਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਸਾਡਾ ਇਰਾਦਾ ਤਾਂ ਇੱਕ ਸੀ ਵੀ ਉਹਨਾਂ ਦੀ ਜਿਹੜੀ ਨਿਊਕਲੀਅਰ ਪਾਵਰ ਆ, ਉਹ ਜੋ ਨਿਊਕਲੀਅਰ ਬਣਾਉਣ ਜਾ ਰਹੇ ਆ ਉਸ ਨੂੰ ਰੋਕਿਆ ਜਾ ਸਕੇ। ਟਰੰਪ ਨੇ ਜੋ ਰਸ਼ੀਅਨ ਪ੍ਰੈਜ਼ੀਡੈਂਟ ਡਿਮਿਟਰੀ ਮੈਡਵੇ ਦਾ ਜਿਹੜਾ ਸੁਜੈਸ਼ਨ ਆ ਵੀ ਬਹੁਤ ਸਾਰੀਆਂ ਕੰਟਰੀਜ਼ ਸਪਲਾਈ ਕਰ ਰਹੀਆਂ ਈਰਾਨ ਨੂੰ ਨਿਊਕਲੀਅਰ ਵਾਰਹੈਡਸ, ਉਹਦੇ ਸੰਬੰਧ ਦੇ ਵਿੱਚ ਕਿਹਾ ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਆ। ਤੇ ਅਸੀਂ ਇਸੇ ਕਰਕੇ ਕੀਤਾ ਆ ਭਈ ਉੱਥੇ ਮਿਡਲ ਈਸਟ ਦੇ ਵਿੱਚ ਸ਼ਾਂਤੀ ਆ ਸਕੇ। ਸੋ ਯੂਰਪੀਅਨ ਯੂਨੀਅਨ ਦੇ ਫੋਰਨ ਪਾਲਿਸੀ ਚੀਫ ਨੇ, ਜਿੱਦਾਂ ਮੈਂ ਪਹਿਲਾਂ ਦੱਸਿਆ ਹੀ ਸੀ ਵੀ ਜੋ ਸਟੇਟ ਆਫ ਹਾਰਮੋਜ਼ ਆ, ਹੁਣ ਈਰਾਨ ਵਾਲੇ ਕਹਿੰਦੇ ਅਸੀਂ ਉਹ ਬੰਦ ਕਰ ਦੇਣਾ, ਜਿਹਦੇ ਨਾਲ ਬਹੁਤ ਸਾਰੀ ਜਿਹੜੀ ਸਪਲਾਈ ਆ ਤੇਲ ਦੀ ਉਹ ਬੰਦ ਹੋ ਜਾਊਗੀ। ਅਮਰੀਕਾ ਵਾਲੇ ਚਾਈਨਾ ਵਾਲਿਆਂ ਨੂੰ ਕਹਿ ਰਹੇ ਆ ਵੀ ਤੁਸੀਂ ਵਿੱਚ ਪੈ ਕੇ ਉਹ ਘੱਟੋ ਘੱਟ ਖਿਲਾਓ, ਤੇ ਉਧਰੋਂ ਜਿਹੜੇ ਯੂਰਪੀਅਨ ਯੂਨੀਅਨ ਵਾਲਿਆਂ ਨੇ ਵੀ ਹੁਣ ਕਹਿ ਦਿੱਤਾ ਹੈਗਾ ਆ ਈਰਾਨ ਨੂੰ ਵੀ ਹਾਂ ਇਹਨੂੰ ਕੋਸ਼ਿਸ਼ ਕਰੋ ਜੇ ਤੁਸੀਂ ਖੋਲ ਸਕਦੇ ਹੈਗੇ ਆ। ਸੋ ਮੇਨ ਜਿਹੜਾ ਆ, ਕਿਉਂਕਿ ਈਰਾਨ ਦੇ ਵਿੱਚ ਗੈਸ ਬਹੁਤ ਹੁੰਦਾ ਹੈਗਾ ਤੇ ਪੂਰੀ ਦੁਨੀਆ ਨੂੰ ਸਪਲਾਈ ਹੁੰਦਾ ਹੈ, ਤੇ ਉਸ ਨੂੰ ਰੋਕਣ ਦੇ ਲਈ ਹੁਣ ਇਹ ਜੋ ਅਟੈਕ ਹੋਏ ਸੀ, ਈਰਾਨ ਵਾਲੇ ਕਹਿੰਦੇ ਵੀ ਅਸੀਂ ਬੰਦ ਕਰਨ ਜਾ ਰਹੇ ਹਾਂ। 10,000 ਤੋਂ ਵੱਧ ਅਫਗਾਨ ਲੋਕ ਈਰਾਨ ਨੂੰ ਛੱਡ ਕੇ ਆਪਣੇ ਮੁਲਕ ਨੂੰ ਚਲੇ ਗਏ ਹੈਗੇ ਆ। ਤੇ ਇਸ ਤੋਂ ਬਿਨਾਂ ਇੰਡੀਆ ਦੇ ਵਿੱਚ ਵੀ ਕਾਫੀ ਲੋਕਾਂ ਨੂੰ ਜਿਹੜਾ ਵਾਪਸ ਆ ਉਹ ਬੁਲਾਇਆ ਗਿਆ ਹੈਗਾ। ਜਾਪਾਨ ਨੇ ਕਿਹਾ ਵੀ ਅਸੀਂ ਬਹੁਤ ਅਰਜੈਂਸੀ ਦੇ ਨਾਲ ਇਸ ਨੂੰ ਵਾਚ ਕਰ ਰਹੇ ਹੈਗੇ ਆ। ਤੇ ਜਿਹੜਾ ਈਰਾਨ ਸ਼ਾਹ ਦਾ ਮੁੰਡਾ ਹੈਗਾ ਆ, ਉਹ ਕਹਿੰਦਾ ਵੀ ਮੈਂ ਰੈਡੀ ਆ ਉੱਥੇ, ਜੇ ਮੈਨੂੰ ਇੰਚਾਰਜ ਬਣਾਉਣਾ ਚਾਹੁੰਦੇ ਆ। 40 ਸਾਲ ਪਹਿਲਾਂ ਭੱਜ ਕੇ ਉਹ ਅਮਰੀਕਾ ਦੇ ਵਿੱਚ ਆ ਗਏ ਸੀ ਜਦੋਂ ਖਮੈਨੀ ਉੱਥੇ ਆਏ ਸੀਗੇ। ਇਜ਼ਰਾਈਲ ਵਾਲਿਆਂ ਨੇ ਹੋਰ ਵਾਰਨਿੰਗ ਦਿੱਤੀ ਆ ਵੀ ਅਸੀਂ ਹੋਰ ਵੀ ਜਿਹੜੇ ਅਟੈਕ ਆ ਉਹ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ 'ਚ ਚਾਲੂ ਰੱਖਾਂਗੇ। ਸਾਊਥ ਅਫਰੀਕਾ ਨੇ ਇਹ ਕਿਹਾ ਵੀ ਯੂਐਨ ਨੂੰ ਡਿਪਲੋਮੈਟਿਕ ਐਫਰਟਸ ਵਰਤਣੇ ਚਾਹੀਦੇ ਆ ਤੇ ਤਾਂ ਕਿ ਇਸ ਲੜਾਈ ਨੂੰ ਜਿਹੜਾ ਰੋਕਿਆ ਜਾ ਸਕੇ। ਸੋ ਹੈਜ਼ਬੁੱਲਾ ਨੇ ਇਹ ਕਿਹਾ ਆ ਵੀ ਅਸੀਂ ਈਰਾਨ ਦੇ ਨਾਲ ਹੈਗੇ ਆ ਤੇ ਪੂਰਾ ਅਸੀਂ ਜਿਹੜਾ ਕੁਛ ਨਾ ਕੁਛ ਐਕਟ ਕਰਾਂਗੇ। ਸੋ ਵੱਖ-ਵੱਖ ਜਿਹੜੀਆਂ ਬਿਆਨਬਾਜ਼ੀ ਆ ਵੱਖ-ਵੱਖ ਜਥੇਬੰਦੀਆਂ ਵੱਲੋਂ ਆ ਰਹੀ ਹੈ। ਜੀ।